ਆਜਾ ਸਾਦੀਆ ਐ ਹੀ ਆ ਬੱਸ ਸਟੈਂਡ ਵਾਲਾ ਅੱਡਾ। ਇਹ ਮੁਸਲਮ ਟਰੈਵਲ ਓਏ ਬੜਾ ਵੱਡਾ ਅੱਡਾ ਵਾ। ਇੱਥੋਂ ਹੁਣ ਬੱਸ ਬੁੱਕ ਕਰਾਣੀ? ਹਾਂ ਇੱਥੋਂ ਆਪਣੇ ਪੁੱਤ ਦੀ ਆਪਾਂ ਬੱਸ ਬੁੱਕ ਕਰਾਉਣੀ। ਆਪਣਾ ਪੁੱਤ ਵਿਆਹੁਣਾ ਵਾ, ਇਹਨਾਂ ਨੂੰ ਪਤਾ ਲੱਗੂਗਾ, ਇਹਨਾਂ ਨੂੰ ਪੈਸੇ ਵੀ ਆਪਾਂ ਪੂਰੇ ਦੇਣੇ ਆ। ਹਾਂ ਮੈਨੂੰ ਇਹਨਾਂ ਦਾ ਨਾਂ ਨਹੀਂ ਦੇਣ ਚ ਆਉਣ ਡਿਆ। ਤੇ ਇਹਨਾਂ ਦਾ ਦਫ਼ਤਰ ਕਿੱਥੇ ਆ? ਦਫ਼ਤਰ ਵੀ ਇੱਥੇ ਅੰਦਰ ਕਿਤੇ ਹੋਣਾ ਵਾ, ਦਫ਼ਤਰ ਚੱਲਦੇ ਆ। ਲੱਗੇ ਉਹ ਵੇਖ ਤੇ ਸਹੀ ਦਫ਼ਤਰ ਕਿੱਥੇ ਇਹਨਾਂ ਦਾ। ਮੇਰੀ ਗੱਲ ਸੁਣ, ਹੂੰ ਪਹਿਲਾਂ ਗੱਲ ਸੁਣ ਲਾ। ਮੈਂ ਜਿਸ ਤਰੀਕੇ ਨਾਲ ਵੀ ਗੱਲ ਕਰਾਂ ਹਾਂ ਉਹਨਾਂ ਨਾਲ ਮੈਂ ਅੱਛੇ ਤਰੀਕੇ ਨਾਲ ਡੀਲਿੰਗ ਕਰਾਂਗਾ। ਹਾਂ। ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਅਸੀਂ ਆਪਣਾ ਪੁੱਤ ਵਿਆਉਣ ਲਈ ਆਹ ਕੁਝ ਕਰਨ ਲੱਗੇ ਆ। ਸਮਝ ਹਾਂ। ਲੱਗੀ? ਅਸੀਂ ਪਿੰਡੂ ਜ਼ਰੂਰ ਵਾ, ਲੇਕਿਨ ਹੁਣ ਅੱਲਾਹ ਪਾਕ ਨੇ ਸਾਨੂੰ ਪੈਸਾ ਧੇਲਾ ਦੇਤਾ, ਹੁਣ ਆਪਾਂ ਹੈਪੀ ਆ। ਤੈਨੂੰ ਵੇਖ ਕੇ ਪਹਿਲੀ ਗੱਲ ਏ ਕੋਈ ਬੱਸ ਬੁੱਕ ਕਰ ਲੈ, ਨਹੀਂ ਤੇ ਜਿੱਥੇ ਤੂੰ ਗਿਆ ਨਾ ਕੰਮ ਨਹੀਂ ਹੋਇਆ। ਚੱਲ ਫਿਰ ਤੂੰ ਗੱਲ ਕਰ ਲੈ, ਮੈਂ ਰਹਿਣ ਦਿੰਦਾ। ਮੈਂ ਤੇ ਕਰ ਹੀ ਲਵਾਂਗੀ। ਚੱਲ ਹੁਣ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਆਪਣਾ ਪੁੱਤ ਸ਼ਾਨੋ ਸ਼ੌਕਤ ਨਾਲ ਵਿਆਹਣਾ ਵਾ। ਆ ਸਹੀ ਗਏ ਆ ਕਿ ਨਹੀਂ? ਅੱਡਾ ਉਹੀ ਹੈ ਨਾ ਮੁਸਲਮ ਵਾਲਿਆਂ ਦਾ? ਆਹੋ ਆ ਉਹੀ ਅੱਡਾ ਵਾ। ਉਹਨਾਂ ਨੇ ਮੈਨੂੰ ਆਪ ਐਡਰੈਸ ਦੱਸਿਆ, ਕਹਿੰਦੇ ਭਾਜੀ ਸਾਡੇ ਬੰਦੇ ਬੈਠੇ ਹੋਣਗੇ। ਆਹ ਦੇਖ ਤਾਂ ਬੱਸ ਖੜੀ। ਹਾਂ ਆ ਖੜੀ ਬੱਸ, ਉਹ ਦਫ਼ਤਰ ਲੱਗਦਾ ਮੈਨੂੰ। ਉਹ ਜਿਹੜਾ ਹਾਂ ਉਹ ਜਿੱਥੋਂ ਬੰਦਾ ਨਿਕਲਿਆ। ਤੂੰ ਇੱਥੇ ਖੜੀ ਹੋ, ਮੈਂ ਗੱਲ ਕਰਕੇ ਆਉਣਾ। ਲੈ ਖੜੀ ਹੋ ਇੱਥੇ, ਮੈਨੂੰ ਨਾਲ ਲੈ ਕੇ ਚੱਲ। ਖੜੀ ਹੋ। ਮੈਂ ਕਿਤੇ ਆਪਣੇ ਰਿਸ਼ਤੇ ਦੀ ਗੱਲ ਚ ਕਰਨ ਚੱਲਾ, ਬੱਸ ਦੀ ਕਰਨ ਚੱਲਾ ਵਾ। ਤੂੰ ਕਰ ਲੈ ਫਿਰ। ਤੂੰ ਵੀ ਲਾ ਦੇਣਾ ਰਿਸ਼ਤੇ ਦੀ ਗੱਲ ਕੀਤੀ ਤੇ ਚੱਲ ਅੱਗੇ ਹੋ। ਜਾਂ ਤੂੰ ਵੰਡ ਲੈ ਟਿਕਟਾਂ ਜਿਹੜੀਆਂ ਤੂੰ ਕੱਟਣੀਆਂ ਵਾ। ਡਰਾਈਵਰ ਮੈਂ ਤੂੰ ਇਹ ਤੂੰ ਕਲੀਡਰੀ ਕੀਤੀ ਪਹਿਲੋਂ। ਜਿੱਥੇ ਜਾਣਾ ਤਮਾਸ਼ਾ ਲਾਣਾ, ਬੰਦੇ ਸਾਰੇ ਵੇਖੀ ਜਾਂਦੇ। ਚੱਲ ਅੱਗੇ ਉਹ ਮਾਰ। ਤੇ ਫਿਰ ਕਹੀਦਾ ਹੁੰਦਾ ਮੇਰਾ ਖਸਬੈਂਡ ਆ, ਇਹਨੂੰ ਅੱਗੇ ਕਰ। ਚੱਲ ਆ ਹਸਬੈਂਡ ਚੱਲ। ਤੈਨੂੰ ਗੱਲ ਕਰਨ ਦਾ ਨਹੀਂ ਪਤਾ। ਪੈਸਾ ਧੇਲਾ ਤੇਰੇ ਕੋਲ ਆ ਗਿਆ। ਇੰਨੀ ਨਹੀਂ ਅਮੀਰ ਹੋਈ ਤੂੰ, ਇੰਨੀ ਨਹੀਂ ਅਮੀਰ ਹੋਈ। ਹਾਲੇ ਵੀ ਸਮੋਸਾ ਪੈਰ 'ਚ ਫਸਾ ਕੇ ਤੋੜਦੀ ਆ ਤੂੰ। ਸ਼ਕਲੋਂ ਤੂੰ ਤੇ ਗਰੀਬ ਹੀ ਲੱਗ ਰਿਹਾ ਨਾ। ਐਨਕਾਂ ਗਲਤ ਲੱਗੀਆਂ ਮੇਰੇ। ਆਹੋ ਪਤਾ ਕਿੰਨੇ ਲਾ ਲੈ ਅੰਦਰ ਨੇਰਾ ਹੀ ਦਫ਼ਤਰ। ਕਿੰਨੇ ਲੋਕਾਂ ਨੇ ਸਲਾਮ ਕੀਤਾ ਮੈਨੂੰ ਉੱਥੇ। ਸਲਾਮ ਕੀਤਾ। ਚੁੱਪ ਰਹੀ ਹੁਣ, ਅੱਗੇ ਮੈਨੂੰ ਗੱਲ ਕਰਨ ਦੇਈ। ਅੱਗੇ ਹੋ ਦੇ ਕੋਈ ਅੰਦਰ ਬੈਠਾ ਵੀ ਕਿ ਨਹੀਂ? अस्सलाम वालेकुम जी। वालेकुम सलाम। ਭਾਈ ਇਹ ਮੁਸਲਿਮ ਬੱਸ ਸਰਵਿਸ ਦੇ ਮਾਲਕ ਨੂੰ ਮਿਲਣਾ ਸੀ। हाँ जी हाँ जी बिस्मिल्लाह आ जाओ। ਤੁਸੀਂ ਹੋ? जी जी ਆਜਾ ਭਲੀਏ ਆਹੀ ਆ ਚੱਲ ਭਾਈ। ਚੱਲ ਚੱਲ। बैठो जनाब। ਭਾਜੀ ਕੀ ਹਾਲ ਆ? ठीक ठाक। ਨਈਮ ਅਬਾਸ ਇਮਲੀ। आए नहीं अभी? ਬਹਿ ਜਾ। ਸਰ, ਹਰ ਮੇਰਾ ਜਗ੍ਹਾ ਤਾਰਫ ਨਾਮ- ਕਰਾਣ ਬਹਿ ਜਾ। अच्छा अच्छा तो आडा ना जी। ਤਾਰਫ ਚੰਗਾ ਹੁੰਦਾ ਵਾ, ਅਗਲੇ ਤੇ ਰੋਹ ਪੈਂਦਾ। ਚੱਲ ਗੱਲ ਕਰ। ਸਰ ਉਹ ਜਿਹੜੇ ਬੱਸ ਚਲਾਉਂਦੇ ਨਾ ਮਾਲਕ, ਉਹਨਾਂ ਨੂੰ ਮਿਲਣਾ ਸੀ। बस ड्राइवर चलाਉਂਦਾ मालिक नहीं चलाਉਂਦਾ। ਤੇ ਉਹ ਕਿੱਥੇ ਨੇ? ਉਹ ਆਏ ਬੈਠੇ ਆ ਅਸੀਂ जनाब। ਤੁਸੀਂ ਹੋ? हाँ जी। ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਭਾਜੀ। ਅਸਲ ਦੇ ਵਿੱਚ ਨਾ ਤੂੰ ਵੀ ਦੱਸ ਗੱਲ ਉਹਨੂੰ। ਤੂੰ ਗੱਲ ਕਰ ਨਾ, ਆਪੇ ਹੀ ਤੂੰ ਕਿਹਾ ਸੀ ਤੂੰ ਨਹੀਂ ਬੋਲਣਾ। ਇਹ ਜੀ ਮੇਰੀ ਮੇਰੇ ਮੀਆਂ ਨੇ। जी ਹਾਂਜੀ चलो जी हुक्म। ਭਾਜੀ ਪੈਸੇ ਧੇਲੇ ਦੀ ਕੋਈ ਕਮੀ ਨਹੀਂ ਹੈਗੀ ਸਾਡੇ 'ਚ। हाँ जी हाँ जी ਬੈਂਕ 'ਚ ਜੌਬ ਕਰਦੀ ਹੈ ਬੇਗਮ ਮੇਰੀ। जी जी ਮੈਂ ਆਪ ਬੜੀ ਅੱਛੀ ਨੌਕਰੀ ਤੇ ਲੱਗਾ ਹੋਇਆ ਹਾਂ। ਸਾਡਾ ਬੱਚਾ 28 ਸਾਲ ਦਾ ਹੋ ਗਿਆ ਮਾਸ਼ਾਅੱਲਾ, ਉਹ ਵੀ ਆਪਣੀ ਜੌਬ ਕਰ ਰਿਹਾ ਵਾ। ਪੈਸੇ ਧੇਲੇ ਦੀ ਟੈਨਸ਼ਨ ਹੈ ਹੀ ਕੋਈ ਨਹੀਂ ਸਾਨੂੰ। अच्छा ਹਾਂ। नहीं नहीं पैसे ਤੇ ਲਈ ਦੀ ਟੈਨਸ਼ਨ ਹੋਣੀ ਜਦੋਂ ਬੁੱਢੀ ਨਾਲ ਕਮਾ ਰਹੀ ਹੈ ਫੇਰ ਕਾਦੀ ਟੈਨਸ਼ਨ ਨਹੀਂ, ਹੋਣੀ ਨਹੀਂ। ਤੁਹਾਨੂੰ? ਇਹ ਤੁਹਾਡੇ ਅਲਫਾਜ਼ ਜਿਹੜੇ ਨਾ ਥੋੜੇ ਜਿਹਾ ਬਦਤਮੀਜ਼ੀ ਵਾਲੇ ਆ। ਬੁੱਢੀ ਨਾਲ ਕਮਾਰੀ ਦਾ ਕੀ ਮਤਲਬ ਤੁਹਾਡਾ? ਮਤਲਬ ਉਹ ਵੀ ਜੌਬ ਕਰਦੇ ਨੇ ਤੇ ਉਹ ਕਮਾ ਹੀ ਰਹੀ ਹੈ। ਸਾਡੀ ਕੰਪਰੋਮਾਈਜ਼ ਫੈਮਿਲੀ ਆ, ਪੜ੍ਹੀ ਲਿਖੀ ਆ, ਅਸੀਂ ਜੌਬ ਕਰਦੇ ਹਾਂ। ਹੁਣ ਤੇ ਤੁਹਾਡੇ ਵਾਂਗੂ ਥੋੜੀ ਕਿ ਇਕੱਲੇ ਹੀ ਬਾਹਰ ਬੈਠੇ ਹੋ ਤੁਸੀਂ। ਉਹ ਜਨਾਬ ਅੱਲਾ ਨੇ ਸਾਨੂੰ ਵੀ ਦਿੱਤਾ, ਵੇਖੋ ਨਾ ਗੱਡੀਆਂ ਖਲੋਤੀਆਂ ਮੁਲਾਜ਼ਮ ਰੱਖੇ ਤੇ ਆਪ ਤੇ ਬਹਿ ਗਏ ਅਸੀਂ ਡੀਲ ਕਰਨਾ। ਇਸੇ ਚੱਕਰਾਂ 'ਚ ਆਏ ਆ ਦੋਸਤਾ ਤੇਰੇ ਕੋਲ। ਨਹੀਂ ਨਹੀਂ ਕੰਮ ਤੇ ਮੁਲਾਜ਼ਮ ਪੂਰੇ ਨੇ ਭਾਈ ਸਾਡੇ ਕੋਲ। ਅਸੀਂ ਮਤਲਬ ਜਿਸ ਬੰਦੇ ਨੂੰ ਕੰਮ ਤੇ ਰੱਖਿਆ ਕਮ ਸੇ ਕਮ 4-5 ਸਾਲ ਦਾ ਐਗਰੀਮੈਂਟ ਕੀਤਾ ਉਹਨਾਂ ਦੇ ਨਾਲ। ਸੁਣਵਾਈ ਘੱਟ ਵਾ ਤੁਹਾਡੀ? ਕੀ ਗਿਆ ਤੁਸੀਂ? ਮੈਂ ਕਿਹਾ ਸੁਣਵਾਈ ਘੱਟ ਵਾ ਤੁਹਾਡੀ? ਨਹੀਂ ਭਾਈ। ਸਰ ਮੈਂ ਤੁਹਾਨੂੰ ਇਹ ਦੱਸ ਚੁੱਕਿਆ ਕਿ ਸਾਡੇ ਕੋਲ ਸਾਰਾ ਕੁਝ ਹੀ ਹੈਗਾ ਵਾ। ਅਸੀਂ ਬੱਚੇ ਦੀ ਸ਼ਾਦੀ ਕਰਨੀ ਆ। ਹਾਂਜੀ ਹਾਂਜੀ ਕਰੋ ਭਾਈ। ਨਹੀਂ ਕਹਿੰਦਾ ਸੀ ਵਾਜਿਆਂ ਵਾਲੇ ਨਹੀਂ, ਇਹ ਲਾਰੀ ਅੱਡਾ ਹੈਗਾ। ਹਾਲੇ ਅਸੀਂ ਤੁਹਾਨੂੰ ਬਾਜੇ ਵਾਲੇ ਸਮਝ ਕੇ ਲਾਰੀ ਅੱਡੇ 'ਚ ਬੜੇ ਮਸਤਵਾ ਸੀ। ਨਹੀਂ ਤੁਸੀਂ ਫਿਰ ਇੰਨਾ ਕੁਝ ਦੱਸ ਰਹੇ ਜੇ ਤੇ ਫਿਰ ਕਹਿ ਰਹੇ ਜੇ ਕਿ ਮਤਲਬ ਸ਼ਾਦੀ ਆ ਬੱਚੇ ਯਾਰ ਦੀ। ਤੈਨੂੰ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕੀਤਾ, ਤੇਰੇ ਮੂੰਹ ਤੇ ਮੁਸਕਰਾਹਟ ਹੀ ਨਹੀਂ ਆਉਣ ਡਈ। ਮੈਂ ਮਹਿੰਦੀ ਤੇ ਢੋਲ ਲੈ ਕੇ ਆਉਣਾ ਭਾਈ ਨੇ, ਕਾਹਦਾ ਤੁਸੀਂ ਇਜ਼ਹਾਰ ਕਰਨ ਅਸੀਂ ਦੇ? ਆਪਣਾ ਏਜੰਸੀ ਸਮਝ ਕੇ ਤੁਹਾਡੇ ਕੋਲ ਆਏ ਆ, ਤੁਹਾਡੇ ਨਾਲ ਅਸੀਂ ਕੋਈ ਗੱਲਬਾਤ ਕਰਨੀ ਹੈ। ਤੁਸੀਂ ਖੁਸ਼ ਤਾਂ ਹੋਵੋ ਕਮ ਸੇ ਕਮ। ਉਹ ਖੁਸ਼ ਹੁਣ ਮੈਂ ਬਾਜ਼ੀਆਂ ਮਾਰਨ ਲੱਗਾ ਤੁਹਾਡੀ ਖੁਸ਼ੀ ਦੇ ਵਿੱਚ। ਕਿੰਨਾ ਪਰੇਸ਼ਾਨ ਤੂੰ ਵੀ ਤੇ ਗੱਲ ਸਹੀ ਕਰ ਨਾ, ਤੂੰ ਵੀ ਤੇ ਬੁਝਾਰਤਾਂ ਬੁਝਾਈ ਜਾਂਦਾ। ਦੇਖੋ ਨਾ ਭਾਬੀ ਜੀ, ਇਹ ਜਿਹੜੀਆਂ ਗੱਲਾਂ ਦੱਸਣ ਵਾਲੀਆਂ ਮੈਨੂੰ ਦੱਸਣ ਵਾਲੀਆਂ ਨਹੀਂ। ਮੈਨੂੰ ਤੇ ਇਹ ਦੱਸੋ ਕਿ ਲੈਣ ਇੱਥੇ ਕੀ ਆਏ ਭਾਈ? ਇਹੀ ਤਾਂ ਤੁਹਾਨੂੰ ਦੱਸਣਾ। ਭਾਜੀ ਹੱਥ ਮਿਲਾਇਆ ਤੁਹਾਨੂੰ। ਅੱਛਾ ਉਹ ਤੇ ਅੱਗੇ ਹੀ ਮਿਲਾਇਆ, ਮੈਂ ਕਹਿੰਦਾ ਕੈਨਸਲ ਕਰਨ ਦਾ। ਤਖੱਲਸ ਹੈਗਾ ਮੇਰਾ। ਜੀ ਜੀ ਬੇਗਮ ਜਦੋਂ ਮੈਂ ਗੱਲ ਕਰਨ ਡਿਆ ਹੋਵਾਂ ਨਾ ਤੇ ਇਦਾਂ ਖਿਜਿਆ ਨਾ ਕਰ। ਖਿਜਿਆ ਨਾ ਕਰ। ਅੱਛਾ ਭਾਜੀ ਬੇਟਾ ਮੇਰਾ 28 ਸਾਲ ਦਾ ਮਾਸ਼ਾਅੱਲਾ ਹੋ ਗਿਆ। ਤੇ ਸ਼ਨਾਖਤੀ ਕਾਰਡ ਬਣਵਾਉਣਾ ਹੋਗਾ? ਨਹੀਂ ਭਾਜੀ, ਹਾਂਜੀ 11 ਤਰੀਕ ਨੂੰ ਉਹਦੀ ਮਹਿੰਦੀ ਹੈ। ਅੱਛਾ ਅੱਛਾ ਜੀ। 12 ਤਰੀਕ ਨੂੰ ਉਹਦੀ ਬਰਾਤ ਆ ਹੂੰ ਤੇ 12 ਤਰੀਕ ਨੂੰ 10 ਵਜੇ ਤੁਸੀਂ ਉੱਥੇ ਚਾਹੀਦੇ ਸਾਨੂੰ। ਹਾਂ ਜਨਾਬ ਇਹ ਟੈਂਟਾਂ ਵਾਲਿਆਂ ਨੂੰ ਤੁਸੀਂ ਕਹਿਣਾ ਵਾ ਕਿ ਘੰਟਾ ਪਹਿਲੋਂ ਜਾਂ 2 ਘੰਟੇ ਪਹਿਲੋਂ ਜਾਂ 1 ਦਿਨ ਪਹਿਲੋਂ ਘੰਟਾ ਚਾਹੀਦਾ ਹੈ ਤੁਸੀਂ, ਲੇਕਿਨ ਮੈਨੂੰ ਤੁਸੀਂ ਮੈਂ ਸਮਝਿਆ ਨਹੀਂ। ਆਪਾਂ ਕੀ ਲੈਣਾ ਸੀ? ਬਸ ਹੋਰ ਕੀ।
ਲਿਓ ਮੈਂ ਮਾਰਦਾ ਭਾਈ ਨੇ, ਕਦੀ ਚੰਡਣਾ ਤੁਹਾਡਾ ਸਰਨਾ ਨਹੀਂ। ਉਹ ਨਹੀਂ ਭਾਜੀ, ਕਾਰੋਬਾਰ ਹੀ ਇੰਨਾ ਵਾ, ਬਿਜ਼ਨਸ ਹੀ ਇੰਨਾ ਵਾ ਕਿ ਨਹੀਂ ਯਾਦ ਰਹਿੰਦਾ ਹੈਗਾ। ਸਹੀ। ਅਸਲ ਦੇ ਵਿੱਚ ਭਾਜੀ ਅਸੀਂ ਨਾ 72 ਸਿਟੀ ਬੱਸ ਕਰਾਉਣ ਆਏ ਸੀ, ਅੱਛਾ ਅੱਛਾ, ਸ਼ਾਦੀ ਵਾਸਤੇ ਬਸ ਕਰਾਉਣਾ। ਸ਼ਾਦੀ ਵਾਸਤੇ ਜਾਣਾ। ਹਾਂਜੀ ਬਿਸਮਿਲ੍ਲਾ, ਕਿਉਂ ਨਹੀਂ ਜੀ, ਅਸੀਂ ਗੱਡੀਆਂ ਜਾਂਦੀਆਂ ਇੱਥੋਂ ਤੱਕ ਤੇ ਸਾਡੇ ਆ ਬਰਾਤਾਂ ਤੇ ਟੂਰ ਤੇ ਜੀ ਮਟ ਵਗੈਰਾ ਇਹ ਉਹ ਅਸੀਂ ਜਿਹੜੀ ਉਹ ਜਾਂਦੀਆਂ ਹੋਣਗੀਆਂ, ਲੇਕਿਨ ਜਿਹੜੀ ਅਸੀਂ ਬੱਸ ਲੈ ਕੇ ਜਾਣੀ ਨਾ, ਉਹ ਬੜੀ ਸ਼ਗਨਾਂ ਵਾਲੀ ਬੱਸ ਆ, ਬੜੀ ਚਾਵਾਂ ਵਾਲੀ ਬੱਸ ਆ, ਬੜੀ ਲਾਡਾਂ ਵਾਲੀ ਬੱਸ ਕਰਕੇ ਲੈ ਜਾਣੀ ਅਸੀਂ। ਕੁਛੜ ਚੁੱਕ ਕੇ ਖੜਨੀ ਚ ਲਾਡਾਂ ਵਾਲੀ ਕਿਹੜੀ ਹੈ, ਤੁਸੀਂ ਗੱਡੀ ਦੱਸਣੀ, ਅਸੀਂ ਤੁਹਾਨੂੰ ਦੇ ਦੇਣੀ ਹੈ, ਬਿਹਤਰੀਨ ਸਰਵਿਸ ਆ ਸਾਡੀ ਗੱਡੀ ਸਾਨੂੰ ਭਾਜੀ ਉਹ ਇੰਗਲਿਸ਼ ਟੈਬ ਜੀ ਚਾਹੀਦੀ ਹੈ ਗੱਡੀ, ਇੰਗਲਿਸ਼ ਟੈਬ ਜਿਹਦੇ ਪਿੱਛੇ LCD ਲੱਗੀ ਹੁੰਦੀ 8 ਇੰਚ ਦੀ। ਹਾਂਜੀ ਹਾਂਜੀ, ਉਹ ਹਰ ਸੀਟ ਦੇ ਪਿੱਛੇ ਲੱਗੀ ਆ ਭਾਈ। ਉਹ ਕੰਨਾਂ ਵਾਲੇ। ਹਾਂਜੀ ਹਾਂਜੀ, ਰੋਡ ਟ੍ਰੇਨ ਚ ਗੱਡੀ ਸਾਡੀ ਉਹੀ ਚਾਹੀਦੀ ਜਿਹਦੇ ਵਿੱਚ ਕੁੜੀ ਵੀ ਆਣ ਕੇ ਪੁੱਛਦੀ ਆਪ ਕਿਆ ਲੈਂਗੇ। ਲੇਕਿਨ ਉਹਦੇ ਚ ਕੁੜੀ ਨਹੀਂ ਪੁੱਛੇਗੀ, ਉਹ ਡਰਾਈਵਰ ਪੁੱਛੇਗਾ। ਅਗਰ ਕੋਈ ਤੁਹਾਡਾ ਬੰਦਾ ਉਹ 'ਚ ਸਿਗਰਟ ਪੀਵੇਗਾ, ਉਹਦੇ 2 ਮਿੰਟ ਅਸੀਂ ਕੰਨ ਫੜਾਵਾਂਗੇ ਗੱਡੀ ਦੇ ਵਿੱਚ, ਕਿਉਂਕਿ ਕਰੋੜਾਂ ਰੁਪਈਆਂ ਦੀ ਗੱਡੀ ਹੈ, ਉਹਦੇ ਵਿੱਚ ਕਾਰਪੈਟ, ਉਹਦੇ ਵਿੱਚ ਸਪਰੇਅ ਕਰੀਦੀ ਆ। ਨਾ 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 ਨਾ, ਰੁਕਾਵਟ ਨਹੀਂ ਸਾਨੂੰ ਚਾਹੀਦੀ। ਪੈਸਾ ਜਿੰਨਾ ਮਰਜ਼ੀ ਭਾਵੇਂ ਨੂੰ ਪੈਸਾ ਤੁਸੀਂ ਦੇਣਾ ਵਾ, ਉਹਦਾ ਕਿਰਾਇਆ ਦੇਣਾ ਕਿਹੜਾ, ਉਹਦਾ ਮਤਲਬ ਤੁਸੀਂ ਮੈਨੂੰ ਰੇਟ ਲਾ ਦੇਣਾ ਗੱਡੀ ਦਾ। ਨਹੀਂ ਨਹੀਂ ਵੀਰੇ, ਗੱਲ ਕਰਨ ਦਾ ਮਤਲਬ ਹੈ ਕਿ ਸਾਡੀ ਫੈਮਿਲੀ ਨਾ ਸਿਰਫ ਅਸੀਂ ਪੜ੍ਹੇ ਲਿਖੇ ਆ, ਬਾਕੀ ਸਾਡੇ ਜਿੰਨੇ ਵੀ ਦੋਸਤ ਅਹਿਬਾਬ ਹੈਗੇ ਨਾ ਪਿੱਛੋਂ ਗਾਉਂ ਦੇ ਆ, ਤੇ ਉਹਨਾਂ ਦੇ ਵਾਸਤੇ ਹੋਰ ਕੋਈ ਗੱਡੀ ਕਰਾ ਲਓ ਫਿਰ ਤੁਸੀਂ ਆਪ, ਜਿਹੜੇ ਨਾ ਰੀਜ਼ਨੇਬਲ। ਨਾ 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 ਉਹਦੇ 'ਚ ਹੀ ਜਾਣਾ ਅਸੀਂ, ਖੁੱਲਾ ਡੁੱਲਾ ਮੋਲ ਜੀ ਜਾਂਦੇ ਆ। ਬਿਸਮਿਲ੍ਲਾ ਜੀ, ਜੋ ਤੁਸੀਂ ਕਿਰਾਇਆ ਭਰਨਾ ਸਾਡੇ ਵੱਲੋਂ ਜਿਹੜਾ ਮਰਜ਼ੀ ਜਾਵੇ, ਲੇਕਿਨ ਥੋੜੇ ਜਿਹੇ ਅਸੂਲ ਹੁੰਦੇ ਆ ਕੰਪਨੀ ਦੇ, ਸਿਗਰਟ ਨਹੀਂ ਪੀਣੀ, ਸ਼ੋਰ ਸ਼ਰਾਬਾ ਜੀ ਉਹ ਜ਼ਰਾ। ਯਾਰ ਅਸੀਂ ਪ੍ਰਾਈਵੇਟ ਬੱਸ ਕਰਾਉਣੀ, ਉਹ 'ਚ ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਡਰਾਈਵਰ ਦਿਓ, ਬੱਸ ਦਿਓ, ਬੱਸ। ਸਾਰੇ ਜੀ ਤੇ ਸਾਡੇ ਆਪਣੇ ਹੋਣੇ ਸਾਡੇ ਆਪਣੇ ਜੀ ਆ ਹੁਣ ਸਾਰੇ। ਤੁਸੀਂ ਅਸਲ ਦੇ ਵਿੱਚ ਪਤਾ ਕੀ ਵਿਆਹ ਵਾਲੇ ਜੇ, ਤੁਸੀਂ ਹੁਣ ਜਾਂਦੇ ਗੜਬੀ ਵਾਲੀਆਂ ਬਹਾ ਲਓ ਤੇ ਪਾਨ ਥੁੱਕਦੀਆਂ ਜਾਣ ਗੱਡੀ ਦੇ ਵਿੱਚ, ਇਹ ਤੇ ਫਿਰ ਪ੍ਰੋਬਲਮ ਹੋਏਗੀ ਨਾ ਭਾਈ। ਯਾਰ ਅਸੀਂ ਪਾਗਲ ਵਾ, ਉਹ ਥੁੱਕਣਗੇ ਅਸੀਂ ਆਪ ਥੁੱਕਾਂਗੇ। ਇੱਕ ਦੂਜੇ ਤੇ ਥੁੱਕੋਗੇ। ਨਹੀਂ, ਪਾਨ ਖਾਂਦੇ ਜਾਵਾਂਗੇ, ਮਿੱਠੇ ਪਾਨ ਲਵਾਉਣਾ ਹੀ ਹਰ ਆ। ਚੀਜ਼ ਖਾਂਦਿਆਂ ਪੀਂਦਿਆਂ ਖਾਂਦਿਆਂ ਪਿਕਨਿਕ ਪੀਂਦਿਆਂ। ਟੈਪ ਹੀ ਹੋ ਜਾਣਾ ਸਾਡਾ ਨਾ ਹਾਂ, ਹੈ। ਸਾਨੂੰ ਬੰਦਾ ਕੋਈ ਰੋਕਣ ਟੋਕਣ ਵਾਲਾ ਨਹੀਂ ਚਾਹੀਦਾ, ਇਹ ਗੱਲ ਜ਼ਿਹਨ 'ਚ ਬਿਠਾ ਲੈਣੀ। ਇਹਦਾ ਮਤਲਬ ਫਿਰ ਤੁਹਾਨੂੰ ਸਭ ਤੋਂ ਪਹਿਲਾਂ ਜਾਣਾ ਚਾਹੀਦਾ ਵਾ ਇਹਦਾ ਕਰਾਕਰੀ ਵਾਲੀ ਦੁਕਾਨ ਤੇ। ਕਰਾਕਰੀ ਵਾਲੀ ਦੁਕਾਨ। ਹਾਂਜੀ, ਉਹ ਤੋਂ ਕੋਈ ਬਰਤਨ ਇਦਾਂ ਦੇ ਲੱਭੋ ਜਿਹਦੇ 'ਚ ਸੁਰਾਖ ਮਾਰ ਕੇ ਗਲ 'ਚ ਪਾਓ, ਪਾਨ ਖਾਂਦੇ ਜਾਓ, ਉਹਦੇ ਵਿੱਚ ਥੁੱਕਦੇ ਜਾਓ, ਈਜ਼ੀ, ਸਾਨੂੰ ਕੋਈ ਪ੍ਰੋਬਲਮ ਯਾਰ ਸਾਨੂੰ ਮਸ਼ਵਰੇ ਇਹਨਾਂ ਦੇ, ਸਾਨੂੰ ਬੱਸ ਦੇ। ਹਾਂ ਬੱਸ ਤੇ ਦਵਾਂਗੇ, ਲੇਕਿਨ ਉਹਦੀ ਰਿਕੁਆਇਰਮੈਂਟ ਤੇ ਦੱਸਣੀ ਨਾ ਤੁਹਾਨੂੰ। ਭਾਜੀ ਜਦ ZA2 ਅਸੀਂ ਖਰਚਾ ਕਰਨਾ ਸਾਰਾ ਪੈਸੇ ਹੀ। ਭਰਨੇ ਅਸੀਂ। ਉਹ ਜਨਾਬ ਪੈਸਾ ਤੁਸੀਂ ਗੰਦਗੀ ਪਾਉਣ ਦਾ ਭਰਨਾ, ਪੈਸਾ ਤੇ ਤੁਸੀਂ ਭਰਨਾ ਸਫਰ ਦਾ। ਭਾਈ ਜਿੱਦਾਂ ਤੇਰੇ ਕੋਲ ਬੱਸ ਲੈ ਜਾਵਾਂਗੇ ਉਦਾਂ ਤੈਨੂੰ ਮੋੜ ਜਾਵਾਂਗੇ। ਆ ਚਲੋ ਠੀਕ ਆ ਭਾਈ, ਓਕੇ ਹੋ ਗਿਆ ਕਿ ਜੀ। ਕਿਦਾਂ ਦੀ ਬਰਾਤ ਆ ਜੀ? ਬਰਾਤ ਹੈਗੀ 12 ਤਰੀਕ ਦੀ। ਇੱਕ ਮਿੰਟ ਮੈਂ ਦੇਖ ਲੈਂਦਾ ਜੀ, 12 ਤਰੀਕ ਦੀ ਕੋਈ ਬੁਕਿੰਗ ਤੇ ਨਹੀਂ, ਨਾਲੇ ਦਿਨ ਕਿਹੜਾ ਆ ਰਿਹਾ ਜੀ? ਦਿਨ ਆ ਰਿਹਾ ਜੀ ਸੰਡੇ। ਸੰਡੇ। ਸੰਡੇ ਕਿਹਨੂੰ ਕਹਿੰਦੇ? ਅਤਵਾਰ ਨੂੰ ਸੰਡੇ। ਸੰਡੇ ਹੀ ਆ ਜੀ। ਨਹੀਂ ਚੇਤਾ ਰਹਿੰਦਾ, ਤੂੰ ਖਿਜਿਆ ਨਾ ਕਰ। ਓਕੇ ਓਕੇ ਜਨਾਬ, ਸਾਡੀ ਜੁਮੇਰਾਤ ਤੱਕ ਆ, ਅਤਵਾਰ ਵਾਲੇ ਦਿਨ ਈਜ਼ੀ ਜਨਾਬ। ਫਾਰਕ ਹੋ ਤੁਸੀਂ ਜੀ? ਫਾਰਕ ਅਸੀਂ ਨਹੀਂ ਭਾਈ, ਗੱਡੀ ਫਾਰਕ ਆ। ਅੱਛਾ ਗੱਡੀ ਫਾਰਕ ਹੈ। ਤੇ ਇਹ ਸਾਹਮਣੇ ਗੱਡੀ ਖਲੋਤੀ ਵੇਖੀ ਤੁਸੀਂ? ਹਾਂਜੀ ਦੇਖੀ। ਹਾਂਜੀ, ਉਹ ਦਿਨ ਫਾਰਕ ਆ ਜਨਾਬ। ਅਸੀਂ ਨਹੀਂ ਨਹੀਂ, ਗੱਡੀ ਮਾਸ਼ਾਅੱਲਾ ਇਹਦੀ ਬੜੀ ਜ਼ਬਰਦਸਤ ਹੈ। ਮੈਂ ਕਹਿੰਦਾ ਭਾਈ ਨੇ ਦੂਸਰੀ ਵਾਰੀ ਚੱਲੀ ਆ, ਪਿਛਲੇ ਜੁਮੇ ਗਈ ਆ ਸ਼ਾਦੀ ਤੇ ਆ ਚੱਲੀ ਆ। ਯਾਰ ਇੱਕ ਕੰਮ ਹੋਰ ਕਰਨਾ, ਤੇਲ ਪਾਣੀ ਹਰ ਸ਼ੈ ਤੁਸੀਂ ਚੈੱਕ ਕਰਕੇ ਫੇਰ ਸਾਨੂੰ ਤੋਰਨਾ। ਇਹ ਵੈਰੀ ਗੁੱਡ ਕੀਤਾ ਤੁਸੀਂ, ਇਹ ਹੁਣੇ ਬੱਚੇ ਨੂੰ ਫੋਨ ਕਰ ਦਿੰਦੇ ਭਾਈ ਨੇ, ਇਹ ਵਾਕਈ ਇਹ ਸਾਰੀਆਂ ਰਿਕੁਆਇਰਮੈਂਟਾਂ ਪੂਰੀਆਂ ਹੋਣ ਨਾ ਤੇ ਰਾਸਤੇ 'ਚ ਕੋਈ ਪ੍ਰੋਬਲਮ ਔਰ ਨਹੀਂ। ਇੱਕ ਗੱਲ ਹੋਰ ਯਾਦ ਰੱਖਣਾ ਜੀ ਜੀ। ਕਿ ਬੰਦਾ ਤੁਹਾਡਾ ਖਾਣਾ ਘਰੋਂ ਖਾ ਕੇ ਨਾ ਆਵੇ, ਹਾਂ ਜਿਹੜੀ ਮੇਨ ਗੱਲ ਆ। ਆਹੋ। ਕਿੰਨੇ ਬੰਦੇ ਹੋਣੇ ਤੁਹਾਡੇ? ਸਾਡੇ 3 ਬੰਦੇ ਹੁੰਦੇ ਜੀ, ਇੱਕ ਉਹਨਾਂ ਨੂੰ- ਡਰਾਈਵਰ ਹੁੰਦਾ ਵਾ, ਹਾਂਜੀ। ਇੱਕ ਕੈਲੰਡਰ ਹੁੰਦਾ, ਇੱਕ ਵਿੱਚ ਉਹ ਪ੍ਰੋਡਕਸ਼ਨ ਵਾਲਾ ਹੁੰਦਾ ਜ਼ਰਾ। ਉਹਨਾਂ ਤਿੰਨਾਂ ਨੂੰ ਕਹਿ ਦੇਣਾ ਕਿ ਤੁਸੀਂ ਰੋਟੀ ਅੱਜੇ ਛੱਡ ਦਿਓ, ਕਿਉਂਕਿ ਉੱਥੇ ਦਵਾਈ ਖਿਲਾਉਣੀ ਖਾਲੀ ਪੇਟ, ਉਹਨਾਂ ਨੂੰ ਕਿਉਂ ਰੋਟੀ ਛੱਡ ਦੇਣ ਭਾਈ? ਨੂੰ ਖਾ ਪੀ ਕੇ ਜਾਣਗੇ, ਇੱਥੇ ਦਫ਼ਤਰ ਨਾਲ ਰੋਟੀ ਜਾਂਦੀ। ਹਾਂ ਹਾਂ, ਵਾਲੇਕੁਮ ਸਲਾਮ। ਸ਼ੀਦੇ ਕਿੱਥੇ? ਇਹਦੀ ਪਿਛਲੀ ਜੋੜੀ ਟਾਇਰਾਂ ਦੀ ਚੇਂਜ ਕਰ ਦੇ ਪੁੱਤਰ। ਓਏ ਬਰਾਤ ਵਾਲੇ, ਹਾਂਜੀ ਹਾਂਜੀ, ਇਹ ਚੇਂਜ ਕਰ ਦੇ। ਉਹ ਫੇਰ ਕੀ ਹੈ, ਕੀਤੀ ਚੇਂਜ ਪਹਿਲਾਂ, ਫੇਰ ਕਰ ਦੇ ਪੁੱਤ ਜ਼ਰਾ, ਫਿਰ ਸਫ਼ਰ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੁੰਦੀ। ਤੇਲ ਵੀ ਹਾਂਜੀ, ਤੇ ਇੰਜਨ ਦਾ ਮੋਬਾਈਲ ਹੈ? ਹਾਂਜੀ ਹਾਂਜੀ, ਉਹ ਵੀ ਚੇਂਜ ਕਰ ਦਿਓ ਮੇਰਾ ਪੁੱਤਰ, ਕਰ ਦਿਓ। ਸਾਰੇ ਤੇ ਅੰਦਰੋਂ ਵੀ ਸਰਵਿਸ ਕਰਾ ਦੇ ਜ਼ਰਾ, ਸਾਰੇ ਬਿਹਤਰੀਨ ਬਦਲ ਕਰ ਦੇ, ਦਿਓ। ਨੂੰ ਸਾਰੇ ਬਦਲ ਦੇ। ਉਹ ਪੁੱਤਰ ਪਿਛਲੇ ਹਫਤੇ 40,000 ਕਮਾਇਆ ਤੇ ਲੱਖ ਕਮਾਇਆ ਨਹੀਂ ਜੇ ਪਿਛਲੇ ਹਫਤੇ 40 ਲੱਗ ਗਿਆ ਤੇ ਕਿਹੜੀ ਗੱਲ ਆ? ਚੱਲ ਮੇਰਾ ਪੁੱਤਰ ਦਾ ਮੇਨਟੇਨ ਕਰ। ਟਿਪ ਵੀ ਮਿਲਣੀ ਕਿ ਕਰਦਾ ਹੀ ਕਰਦਾ ਹੀ। ਹਾਂ ਹਾਂ, ਓਕੇ ਓਕੇ। ਲਓ ਜੀ ਭਾਈ, ਗੱਡੀ ਪਸੰਦ ਆ ਨਹੀਂ ਜਿਹੜੀ ਖੜੀ ਸਾਹਮਣੇ? ਗੱਡੀ ਮਾਸ਼ਾਅੱਲਾ ਜੀ, ਇਹੀ ਓਕੇ ਕਰਾਓ ਤੁਸੀਂ ਜੀ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਾਣੀ ਬਰਾਤ ਕਿੱਥੇ? ਉਹ ਯਾਰ ਨਜ਼ਦੀਕ ਹੀ ਆ ਯਾਰ, ਤੇ ਤੋਰ ਕੇ ਲੈ ਜਾਓ, ਲਾਜ਼ਮੀ ਨਾ ਖਰਚਾ ਕਰਨਾ ਹੋਵੇ। ਹੋਰ ਕਿਤੇ ਤੋਂ ਲੈ ਮੈਂ ਜੀ ਤਾਂ ਗੋਡਾ ਲੱਥਾ ਮੁੰਡੇ ਦਾ, ਕੀ ਗੱਲ ਆ ਯਾਰ? ਅਸੀਂ ਸ਼ਾਨੋ ਸ਼ੌਕਤ ਵਾਲੇ ਬੰਦੇ, ਹਦਾਇਤ ਵਾਲੀ ਗੱਲ ਕਰ ਯਾਰ। ਇੰਨੇ ਜੀ ਹੁਣੇ ਸਾਡੇ ਤੋਰ ਕੇ ਲੈ ਜਾਈਏ। ਇਹ ਤਾਂ ਅਸੀਂ ਹੁਣ ਤਾਂ ਬਿਲਕੁਲ ਨਜ਼ਦੀਕ ਜਾਣਾ, ਤੇ ਅਸੀਂ ਕਿਤੇ ਦੂਰ ਜਾਣਾ ਹੁੰਦਾ ਅਸੀਂ ਤੇਰੇ ਕੋਲ ਜਹਾਜ਼ ਕਰਾ ਕੇ ਜਾਂਦੇ। ਅੱਲਾ ਦੇ ਬੰਦਿਆ, ਕੀ ਹੋ ਗਿਆ ਤੈਨੂੰ? ਇਹ ਨਹੀਂ ਪਤਾ ਹੈਗਾ ਤੇਰੇ ਜਿਹੜੇ ਨੌਕਰ ਹੈਗੇ ਉਹਨਾਂ ਨੂੰ ਪੈਸਾ ਧੇਲਾ ਹੀ ਇੰਨਾ ਹੋਣਾ ਜਿਹੜਾ ਕੋਈ ਹਿਸਾਬ ਨਹੀਂ। ਆਹੋ।
ਅੱਛਾ ਜਹਾਜ਼ ਵੀ ਕਰਾਉਂਦੇ ਜੀ ਮੈਨੂੰ ਲੱਗਦਾ ਕੋਈ ਤੁਹਾਡੀ ਫੈਮਿਲੀ 'ਚ ਜਹਾਜ਼ ਆ, ਤੁਹਾਡੇ ਮੂੰਹ ਤੇ ਛੇੜ ਪੈ ਰਿਹਾ ਥੋੜਾ। ਭਾਜੀ ਕੀ ਹੋ ਗਿਆ ਤੁਹਾਨੂੰ? ਤੁਸੀਂ ਪੈਸੇ ਦੱਸੋ। ਉਹ ਭਾਈ ਨੂੰ ਪੈਸੇ ਦੱਸਾਂਗੇ, ਤੁਸੀਂ ਜਿੱਥੇ ਜਾਣਾ ਉਹ ਸ਼ਹਿਰ ਦਾ ਨਾਂ ਤੇ ਦੱਸੋ ਨਾ ਭਾਈ। ਯਾਰ ਆ ਤਾਂ ਜਾਣਾ ਕਿਹੜਾ ਬਹੁਤ ਦੂਰ ਵਾ। ਕੋਈ ਆ ਹੀ ਜਾਣਾ ਤੇ ਫਿਰ ਕਿਹੜੇ ਬੱਗੀਆਂ ਕਰਾਓ, ਦੋ ਬਰਾਤ ਪਿੱਛੇ ਪਿੱਛੇ ਪੈਸੇ ਸੁੱਟਦੀ ਜਾਵੋ, ਤੁਹਾਡੇ ਨੂੰ ਹੀ ਲੁੱਟ ਲੈਣੇ ਆ, ਕਿਉਂਕਿ ਤੁਹਾਡੇ ਵਰਗੀ ਬਰਾਤ ਤੇ ਬਾਹਰੋਂ ਬੰਦਾ ਤੇ ਵੜਨ ਨਹੀਂ ਦਿੰਦੇ ਕੋਈ। ਯਾਰ ਅਸੀਂ ਇੱਥੋਂ ਤਕਰੀਬਨ ਕਿੰਨੇ ਵਜੇ ਨਿਕਲਣਾ ਆਪਾਂ? ਅਸੀਂ ਟਾਈਮ ਹੀ ਨਿਕਲਾਂਗੇ। 10 ਉਹ ਤੁਸੀਂ ਵਜੇ। ਲਾਰੀ ਅੱਡੇ ਦੀਆਂ ਬੱਸਾਂ ਵਾ, ਤੁਸੀਂ ਨਿਕਲਣਾ ਟਾਈਮੋ ਟਾਈਮ ਹੀ, ਮਤਲਬ ਇੱਕ ਟਾਈਮ ਹੋਣਾ ਵਾ, ਕਿਹੜੇ ਟਾਈਮ ਤੁਸੀਂ ਜਾਣਾ ਵਾ। ਸੰਡੇ ਵਾਲੇ ਦਿਨ ਹਾਂਜੀ ਦੁਪਹਿਰ 10 ਵਜੇ ਤੁਹਾਡੀ ਬੱਸ ਉੱਥੇ ਮੌਜੂਦ ਹੋਣੀ ਚਾਹੀਦੀ। 10 ਵਜੇ ਸੈਲਫ ਸਟਾਰਟ ਜਿਹੜਾ ਨਾ ਉਹ ਚਲਾ ਫਿਕਰ ਨਾ ਕਰੋ ਜੀ, ਮੁੰਡਾ ਹਾਰਨ ਦਿੰਦਾ ਹੋਏਗਾ ਤੁਹਾਡੇ ਬੂਹੇ ਅੱਗੇ ਖਲੋਗੇ, ਉਹਨੇ ਚੁੱਕ ਚੁੱਕ ਸਵਾਰੀਆਂ ਵਿੱਚ ਮਾਰਨੀਆਂ, ਜਿਹੜੇ ਢਿੱਲੇ ਬੰਦੇ ਹੋਣਗੇ ਉਹ ਵੀ ਬੰਦਾ ਸੱਕ ਹੋਏਗਾ। ਬਸ ਠੀਕ। ਅਗਰ ਤੁਹਾਡੇ ਦੇ ਵਿੱਚ ਕੋਈ ਲੰਗੜਾ ਲੂਲਾ ਬਿਮਾਰ ਅਪਾਜ ਕੋਈ ਵੀ ਅੰਨਾ ਭੈਂਗਾ ਪੂਰਾ ਕੋਈ ਵੀ ਆ, ਹੈ ਉਹ ਜਨਾਬ ਸਿਰਫ ਤੁਸੀਂ ਉਸ ਬੰਦੇ ਨੂੰ ਇਸ਼ਾਰਾ ਕਰਨਾ, ਉਹਨੇ ਕਹਿਣਾ ਸਾਡੇ ਬੰਦੇ ਨੇ, ਉਹ ਬੰਦਾ ਏਦਾਂ ਗੱਡੀ 'ਚ ਸੁੱਟਣਾ ਜਿੱਦਾਂ ਮੰਡੀ ਦੇ ਲੇਲੇ ਸੁੱਟੀ ਦੇ। ਜੀ ਭਾਈ ਭਰਾ ਹਸਪਤਾਲ ਨਹੀਂ ਜਾਣੀ ਬਰਾਤ। ਭਾਜੀ ਪਤਾ ਕੀ ਚੱਕਰ ਵਾ, ਤੁਸੀਂ ਜਿਹੜੇ ਮਰਜ਼ੀ ਬੰਦੇ ਚੁੱਕ ਚੁੱਕ ਮਾਰੀਓ, ਬਸ ਜਰਾ ਹਿਸਾਬ ਨਾਲ, ਸਾਡੇ ਵਿੱਚ ਬਜ਼ੁਰਗ ਵੀ ਹੋਣੇ ਆ ਹਾਂ ਤੇ ਇਹਦੇ ਮੇਰੇ ਸਹੁਰੇ ਵੀ ਆਏ ਹੋਣੇ, ਇਹਦੀ ਅੰਮੀ ਅੱਬੂ ਵੀ ਸਾਰੇ ਉੱਥੇ ਆਹੋ। ਇਕੱਠੇ ਹੋਏ ਹੋਣੇ ਆ। ਅੱਛਾ। ਠੀਕ ਹੋ ਗਿਆ ਨਾ? ਠੀਕ ਹੋ ਗਿਆ। ਆ ਜਾਣਾ ਆਪਾਂ ਜਾਣਾ ਵਾ ਤੇ ਆਪਾਂ ਜਿਸ ਟਾਈਮ ਤੇ ਤੁਸੀਂ ਸਾਨੂੰ ਪਹੁੰਚਾਉਣਾ ਨਾ ਉਸੇ ਟਾਈਮ ਤੇ ਆਪਾਂ ਵਾਪਸ ਮੁੜ ਜਾਣਾ। ਹਾਂ। ਦਿਲ ਕਰੇ ਖਾਣਾ ਵੀ ਅਸੀਂ ਖਾਈਏ ਘਰ ਆਣ ਕੇ। ਤੇ ਉਹ ਤਾਂ ਠੀਕ ਹੋ ਗਿਆ, ਸ਼ਹਿਰ ਤੇ ਦੱਸੋ ਨਾ ਕਿ ਜਾਣਾ ਕਿੱਥੇ ਕਾ। ਸਾਦਕਾਬਾਦ। ਸਾਦਕਾਬਾਦ ਜਾਣਾ। ਭਾਈ ਤੁਸੀਂ ਆਹ ਕਹਿ ਰਹੇ ਹੋ ਜੀ ਆ ਹੀ ਆ ਸਾਦਕਾਬਾਦ। ਆਹ ਤੇ ਤੁਸੀਂ ਬਾਈਪਾਸ ਵੀ ਨਹੀਂ ਲੰਘਣ ਦੇ ਅੱਗੇ ਆਪਣੇ ਸ਼ਹਿਰ ਦਾ। ਯਾਰ ਸਾਦਕਾਬਾਦ ਦੋ ਦੂਰਾ ਪਾਕਿਸਤਾਨ ਚ ਹੀ ਆ। ਉਹ ਭਾਈ ਨੂੰ 13 13.5 ਘੰਟੇ ਦਾ ਸਫ਼ਰ ਆ ਆਮ। ਇਹ ਜ਼ਰਾ ਗੱਡੀ ਭੱਜੀ ਜਾਣੀ ਆ, ਇਹ ਕਿਹੜਾ ਲੋਕਲ ਹੋਣੀ ਆ, ਇਹਨੇ ਮੇਰਾ ਖਿਆਲ 11 ਘੰਟਿਆਂ 'ਚ ਉੱਥੇ ਹੋਣਾ। ਹਾਂ ਤੇ ਫੇਰ ਆ ਤਾਂ ਹੈਗਾ ਵਾ, ਕਿਹੜਾ ਬਹੁਤ ਦੂਰ ਆ। 11 ਘੰਟੇ ਚ ਆਪਾਂ ਉੱਥੇ ਸੁਬਹ 10 ਵਜੇ ਜਾਣਾ ਵਾ, ਆਪਾਂ 7 ਵਜੇ ਉੱਥੇ ਹੋਣਾ। ਨਹੀਂ ਇੰਨਾ ਸਫ਼ਰ ਤੇ ਆ ਹੈਗਾ ਕਿ ਮੰਗਦੇ ਤੇ ਨਹੀਂ ਭਾਈ ਤੁਸੀਂ ਗੱਡੀਆਂ। ਸਾਡੇ ਲਈ ਤੇ ਆ ਹੀ ਆ ਨਾ ਯਾਰ ਭਰਾ। ਅਸੀਂ ਸਾਰੀ ਜ਼ਿੰਦਗੀ ਸਾਡੇ ਸਫ਼ਰ ਚ ਲੰਘੀ। ਆਹ ਮਤਲਬ ਰੋਜ਼ ਦਾ ਆਉਣ ਜਾਣਾ, ਤੁਹਾਨੂੰ ਕੋਈ ਏਡੀ ਪ੍ਰੋਬਲਮ ਨਹੀਂ। ਅੱਲਾਹ ਤੁਹਾਡੀ ਖੈਰ ਜੀ ਕਰੇ। ਜੀ। ਅਸਲ ਦੇ ਵਿੱਚ ਨਾ ਅਸੀਂ ਆ ਬੱਸ ਪਤਾ ਕਿਉਂ ਕਰਾਉਣ ਲੱਗੇ ਸੀ, ਚਲੋ ਇੰਜੋਏ ਕਰਦੇ ਚੱਲਾਂਗੇ। ਅਸੀਂ ਸਵਾਰੀਆਂ ਸਾਡੀਆਂ 15 ਤੋਂ 20 ਸਵਾਰੀਆਂ ਵਾ ਟੋਟਲ, ਇੰਨੇ ਕੁ ਤਾਂ ਜੀ ਸੱਦੇ ਆ ਉਹਨਾਂ ਨੇ। ਲਓ ਜੀ ਇਹ ਗੱਲ ਹੋ ਗਈ ਜੀ ਆਰਾਮ ਬਾਈ 12। ਲਓ ਜੀ ਜਨਾਬ 1,70,000 ਰੁਪਇਆ ਬਣਿਆ ਜੀ। ਉਹ ਸ਼ਰਮ ਨੂੰ ਹੱਥ ਮਾਰ ਗਿਆ ਤੂੰ ਜੀ, ਤੈਨੂੰ ਇਸ ਹਿਸਾਬ ਕਰਨ ਦਾ ਨਹੀਂ ਪਤਾ ਹੈਗਾ। ਆ ਹੈਗਾ ਵਾ, ਤੂੰ 1,70,000 ਰੁਪਇਆ ਬਣਾਤਾ। ਭਾਈ ਹਾਥੀ ਨਾਲ ਆ ਰਹੀ ਕਿਤੇ, ਆ ਕਿੱਥੇ ਹੈਗਾ ਉਹ। ਯਾਰ ਸਵਾਰੀਆਂ ਵੀ ਸਾਡੀਆਂ ਮਸੀ ਕੋਈ 15 ਤੋਂ 16 ਸਵਾਰੀਆਂ ਭਾਈ ਹੋਣੀਆਂ। ਤੁਸੀਂ ਖਾਲੀ ਵੀ ਲੈ ਜਾਵੋ, ਅਸੀਂ ਤੇ ਆਪਣੇ ਟਾਈਮ ਤੇ ਪੈਸੇ ਲੈਣੇ, ਅਸੀਂ ਆਪਣੀ ਸਾਰੀ ਸਰਵਿਸ ਤੇ ਪੈਸੇ ਲੈਣੇ। ਭਾ ਇੰਨੇ ਪੈਸੇ ਨਹੀਂ ਬਣਦੇ ਜਿੰਨੇ ਮੰਗ ਰਿਹਾ ਉਹ ਤੂੰ। ਬੀਬੀ ਇੰਨੇ ਹੀ ਬਣਦੇ ਆ, 180 ਚ ਗਈ ਸੀ। ਯਾਰ ਤੂੰ ਬੱਸ ਵਾਲਾ, ਤੈਨੂੰ ਇਸ ਗੱਲ ਦੀ ਗੈਰਤ ਨਹੀਂ ਆਉਂਦੀ ਕਿ ਝੁੰਗੇ ਚ 20-25 ਸਵਾਰੀਆਂ ਹੋਣੀਆਂ ਸਾਡੀਆਂ, ਪੂਰੀ 72 ਸਿਟੀ ਬੱਸ ਵਾ। ਤੇ ਪਿੱਛੇ ਤੂੰ ਆਪ ਬੱਸ ਹਜਾ ਕਰ ਕੋਈ। ਆਏ ਹਾਏ ਵਜ਼ਨ ਦੇ ਤਾਂ ਪੈਸੇ ਨਹੀਂ ਲੈ ਰਹੇ ਜੀ, ਅਸੀਂ ਤੇ ਆਪਣੇ ਗੇੜੇ ਦੇ ਪੈਸੇ ਲੈਣੇ। ਉਹ ਸਵਾਰੀ ਦੇ ਹਿਸਾਬ ਨਾਲ ਵੀ ਲਾਵੇਂ, ਤੂੰ ਤਾਂ ਬੜਾ ਈਜ਼ੀ ਜਾਣ ਡਿਆ। ਤੁਸੀਂ ਏਦਾਂ ਕਰੋ, ਸਾਰੀਆਂ ਸਵਾਰੀਆਂ ਤਿਆਰ ਕਰਕੇ ਬਰਾਤ ਵਾਲੀਆਂ ਇੱਥੇ ਅੱਡੇ 'ਚ ਲੈ ਆਓ, ਜਿਹੜੀ ਉਦੋਂ ਨੇ ਜਾਊ 5-5 ਭਾਈ ਜਾਵੇ। ਭਾਈ ਨੇ ਇਹ ਕਿਰਾਇਆ ਵੀ ਪਾਈਏ ਨਾ, 1600-1700 ਰੁਪਇਆ ਕਿਰਾਇਆ ਹੈਗਾ ਵਾ, ਤਾਂ ਵੀ ਇੰਨੇ ਕੁ ਪੈਸੇ ਬਣ ਜਾਂਦੇ ਸੀਟਾਂ ਦੇ ਹਿਸਾਬ ਨਾਲ। ਨਹੀਂ ਤੇ ਤੁਸੀਂ ਉਹਨਾਂ ਚੋਂ ਕੁਝ ਨਹੀਂ ਘਟਾਉਣਾ। ਨਹੀਂ ਅਸੀਂ ਵਿਆਹ ਨਹੀਂ ਕਰ ਕੁਛ ਸਕਦੇ। ਘੱਟ ਯਾਰ, ਕੁਛ ਘੱਟ ਯਾਰ। ਮੈਂ ਕਹਿੰਦਾ ਤੂੰ ਘਟਾ ਲਾ, ਹੋਰ ਸਵਾਰੀਆਂ ਘਟਾ ਲਾ, ਪੈਸੇ ਨਾ ਘਟਾ। ਯਾਰ ਤੂੰ ਚੰਗਾ ਭਲਾ ਸਿਆਣਾ ਬਣਾ ਬੰਦਾ, ਕੁਛ ਘੱਟ। ਮੈਂ ਕਹਿੰਦਾ ਜੇ ਲਾੜਾ ਬਹੁਤਾ ਹੀ ਮਾੜਾ ਨਾ, ਉਹਨੂੰ ਗਲੀਲ 'ਚ ਪਾ ਕੇ ਇਧਰ ਉਧਰ ਨੂੰ ਸੁੱਟ ਦੋ। ਓਏ ਇੱਕ ਪੁੱਤਵਾ ਮੇਰਾ ਜੱਗ ਤੇ, ਮੈਂ ਮੂੰਹ ਤੇ ਚਪੇੜ ਮਾਰ ਦੇਣੀ ਤੇਰੇ। ਬੈਂਕ 'ਚ ਮੇਰੀ ਬੇਗਮ ਜੌਬ ਕਰਦੀ ਆ। ਆ ਤੇ ਉਹ ਤੋਂ ਪੈਸੇ ਫੜ ਕੇ ਦੇ ਦੇਵੋ, ਲਾਜ਼ਮੀ ਮੰਗ ਕੇ ਦੇਣੇ ਰਿਸ਼ਤੇਦਾਰਾਂ ਕੋਲ। ਬੈਂਕ 'ਚ ਜੌਬ ਕਰਦੀ ਮੈਂ ਕੀ ਵੰਡਦੀ ਫਿਰਦੀਆਂ ਪੈਸੇ। ਮੈਂ ਕਹਿੰਦਾ ਸ਼ਾਇਦ ਤੇਰੀ ਸਹੇਲੀ ਦਾ ਕੋਈ ਹਵਾਲਾ ਦੇ ਦੇ। ਰੋਲਾ ਪਾਇਆ ਤੂੰ ਬੈਂਕ ਦਾ। 170 ਹੀ ਹੋਣਾ ਭਾਈ, ਕਿਤੇ ਵੀ ਜਾਓਗੇ 170 ਤੋਂ ਉੱਤੇ ਰੇਟ ਹੋਣਾ, ਘੱਟ ਨਹੀਂ ਹੋਣਾ। ਕੁਛ ਤਾਂ ਘਟਾ ਯਾਰ। ਕੁਛ ਤੁਸੀਂ ਘਟਾ ਲਓ, ਸਵਾਰੀਆਂ ਘਟਾ ਲਓ, 25 ਖੰਡੀਆਂ 24 ਲੈ ਜਾਓ। ਯਾਰ ਤੂੰ ਉਹਨਾਂ ਦਾ ਵੀ ਦੇਗਾਂ ਦਾ ਖਰਚਾ ਘੱਟ ਕਰਾਓ। ਭਾਜੀ ਯਾਰ ਨਹੀਂ ਘਟਾਉਣੇ। ਭਾਈ ਨੇ ਨਹੀਂ ਘਟਾਉਣਾ, ਤੁਸੀਂ ਸਵਾਰੀ ਘਟਾ ਲਓ, ਉਹਨਾਂ ਦੀ ਰੋਟੀ ਦੀ ਵੀ ਬਚਤ ਹੋਏਗੀ, ਉਹੀ ਸਾਲਨ ਨਾਲ ਲੈ ਆਇਓ। ਕਰੀਏ ਫਿਰ ਗੱਲ ਇਹਨੂੰ। ਚੱਲ ਕਰ ਲੈ ਹੁਣ, ਕਦੀ ਬਹਿਸ ਕਰੀ ਜਾਣਾ। ਅੱਛਾ ਭਾਜੀ ਫਿਰ ਤੁਸੀਂ ਇਸ ਤਰ੍ਹਾਂ ਤੇ ਕਰੋ। ਉਦੋਂ ਦੀ ਤੂੰ ਮੈਨੂੰ ਕੀ ਮਤਲਬ ਸੁਣਾਉਂਦੇ ਆ, ਦਮ ਕਰਨੇ ਮੇਰੇ ਤੇ ਗੱਲ ਹੀ ਸੁਣਾਉਂਦੇ ਆ ਤੂੰ। ਨਹੀਂ ਭਾਜੀ ਮੈਂ ਕੋਲ ਪੈਸੇ ਫਾਈਨਲ ਕਰਦੀ ਹੈ ਹਰ ਸ਼ਹਿਰ। ਹਾਂਜੀ 1,70,000 ਫਾਈਨਲ ਆ। ਬਸ ਠੀਕ ਬਾਹਰ ਹੈ। ਜਾਓਗੇ 90 ਤੱਕ ਗੱਲ ਪਹੁੰਚ ਨਹੀਂ ਨਹੀਂ ਹੁਣ ਅਸੀਂ ਬਾਹਰ ਜਾਣਾ ਜੀ, ਤੁਹਾਡੇ ਨਾਲ ਗੱਲ ਫਾਈਨਲ ਹੋ ਹਾਂਜੀ ਗਈ। ਮਿਹਰਬਾਨੀ। ਅੱਛਾ, ਤੁਸੀਂ 50,000 ਰੁਪਇਆ ਐਡਵਾਂਸ ਹੋਏਗਾ ਜੀ। 50,000 ਐਡਵਾਂਸ? ਹਾਂਜੀ। ਨਹੀਂ ਐਡਵਾਂਸ ਅਸੀਂ ਲੱਖ ਦੇਣਾ। ਲੈ ਵੈਰੀ ਗੁੱਡ ਹੋ ਗਿਆ। ਜਿੰਨੇ ਪੈਸੇ ਘਟਣਗੇ ਸਾਨੂੰ ਆਪਣਾ ਹੀ ਭਾਰ ਸਾਡਾ ਹੀ ਭਾਰ ਇਹ ਘਟਣਾ। ਨਾਲੇ ਜਨਾਬ ਲਾਹਨਤਾਂ ਤੋਂ ਬਚੋਗੇ ਤੁਸੀਂ। ਲਾਂਤਾ ਤੂੰ। ਇਹ ਹੁੰਦਾ ਨਾ ਬਰਾਤ ਆ ਜਾਂਦੀ ਹੈ ਬਾਅਦ ਚ ਫੇਰ ਬੰਦਾ ਫੋਨ ਕਰਦਾ, ਯਾਰ ਲਾਹਨਤ ਤਾਂ ਤੁਹਾਡੇ ਤੇ ਪੈਸੇ ਨਹੀਂ ਦਿੱਤੇ ਹਜੇ ਓਹ ਤੱਕ। ਹੋ ਭਾਜੀ ਇਹ ਤੁਹਾਡੇ ਖਾਨਦਾਨ 'ਚ ਕਿਤੇ ਹੋਣਾ, ਪੜ੍ਹੀ ਲਿਖੀ ਫੈਮਿਲੀ ਆ, ਇੱਧਰ ਨਹੀਂ ਇਸ ਤਰ੍ਹਾਂ ਹੈਗਾ। ਲਾਨ ਤਾਨ ਵਾਲੀ ਗੱਲ ਤੁਹਾਡੇ ਵਾਲੀ ਆ, ਲੱਖ ਕਹਿਣਾ ਵਾ ਤੇ ਲੱਖ ਦੇਣਾ ਵਾ, ਹਾਂ ਗੱਲ ਖਤਮ। ਲਓ ਜੀ ਲੱਖ ਤੇ ਲੱਖ ਹੀ ਲੈਣਾ ਅਸੀਂ ਤੇ 50 ਪਿੱਛੇ ਰਹਿ ਜਾਣਾ। 50,000 ਰੁਪਇਆ ਤੁਹਾਨੂੰ ਉਦੋਂ ਮਿਲਣਾ ਜਦੋਂ ਸਾਨੂੰ ਘਰ ਪਹੁੰਚਾ ਦੇਣਾ ਵਾ। ਓਕੇ ਫਾਈਨ ਓਕੇ। ਅੱਛਾ ਭਾਜੀ ਹੁਣ ਥੋੜੀ ਜੀ ਨਾ ਸਾਡੀ ਕੋਈ
ਮਿਹਨਤੀ ਆ ਤੁਹਾਡੇ ਅੱਗੇ। ਮਿਹਨਤ ਨਹੀਂ ਚੱਲਣੀ ਭਾਈ, ਨਹੀਂ ਤੇ ਪੈਸੇ ਚੱਲਣੇ, ਇੱਥੇ ਪੈਸਾ ਲੱਗਾ ਪੈਸਾ ਹੀ ਚੱਲਣਾ। ਯਾਰ ਹੁਣ ਆਪਣੇ ਆਪਸ ਚ ਗੱਲਾਂ ਵੀ ਕਰ ਲਈਏ, ਪੈਸੇ ਵਾਲੀ ਗੱਲ ਤਾਂ ਤੈਅ ਹੋ ਗਈ ਤੇਰੇ ਨਾਲ। ਓਕੇ ਹੋ ਗਿਆ ਭਾਈ ਭਾਈ। ਮਿੰਤਾਂ ਕਰੀ ਜਾਂਦਾ ਅਸੀਂ ਪੈਸੇ ਨਹੀਂ ਭਰਨੇ। ਅੱਛਾ ਭਾਜੀ ਆਖਰੀ ਗੱਲ ਪਤਾ ਕੀ ਆ ਹੁਣ ਤੁਹਾਡੀ? ਜੀ। ਜਦੋਂ ਤੁਸੀਂ ਆਪਣੇ ਡਰਾਈਵਰ ਭੇਜਣੇ ਨਾ, ਸਾਡੇ ਨਾਲ ਗੱਡੀ ਭੇਜਣ ਲੱਗਣੀ ਆ, ਹਾਂਜੀ, ਤੇ ਹਾਂਜੀ। ਤੁਸੀਂ ਕਮ ਸੇ ਕਮ ਵੀ ਅੱਧੀ ਗੱਡੀ ਖਾਲੀ ਕਰਕੇ ਲਿਆਉਣੀ ਤੁਸੀਂ। ਤੇ ਅਸੀਂ ਕਰੋ ਲੱਕੜ ਲੱਦੀ ਅੱਗੇ ਖਾਲੀ ਹੈ ਗੱਡੀ, ਸਾਰੀ ਖਾਲੀ ਹੈ। ਨਹੀਂ ਸਾਰੀ ਨਹੀਂ, ਮੇਰੇ ਕਹਿੰਦਾ ਜਿਹੜੇ ਪਿਛਲੀਆਂ ਸੀਟਾਂ ਹੁੰਦੀਆਂ ਵਾ, ਹਾਂਜੀ ਹਾਂਜੀ। ਠੀਕ ਆ, ਉਹ ਪਿੱਛੋਂ ਤੁਸੀਂ ਸਾਰੀਆਂ ਸੀਟਾਂ ਅੱਧੀਆਂ ਜਿਹੜੀਆਂ ਨਾ ਉਹਨਾਂ ਨੂੰ ਖੋਲ ਕੇ। ਇੱਕ ਮਿੰਟ ਭਾਈ। ਹਾਂਜੀ ਦੇ ਵੈਰੀ ਗੁੱਡ ਮੇਰਾ ਪੁੱਤਰ, ਵੈਰੀ ਗੁੱਡ। ਹਾਂ ਹੋ ਗਿਆ ਕਰਾ ਸਾਦਕਾਬਾਦ ਜਾਣਾ ਨਹੀਂ ਗੱਡੀ। ਹਾਂਜੀ ਓਕੇ ਮੇਰਾ ਪੁੱਤ। 35,000 ਰੁਪਇਆ? ਅੱਛਾ 5,000 ਰੁਪਇਆ ਉਹਦੇ ਕੋਲੋਂ ਪਹਿਲੋਂ ਵੀ ਆਪਾਂ ਮਕੈਨਿਕ ਕੋਲ ਲੈਣਾ, 30,000 ਰੁਪਇਆ ਦੇ ਕੇ ਉਹਨੂੰ ਕਲੀਅਰ ਕਰ ਦੇ। ਗੱਡੀ ਫਰੈਸ਼ ਕਰਤੀ ਨਾ, ਟਾਇਰ ਪਾ ਰਹੇ ਹਜੇ? ਵੈਰੀ ਗੁੱਡ ਮੇਰਾ ਪੁੱਤ, ਵੈਰੀ ਗੁੱਡ। ਲਓ ਜੀ ਆ ਗੱਡੀ ਵੀ ਤੁਹਾਡੀ ਤਿਆਰ ਹੋ ਗਈ ਜੀ। ਅੱਛਾ ਜੀ, ਹਾਂਜੀ ਗੱਲ ਬਣ ਗਈ ਕਿ? ਅੱਛਾ ਜਨਾਬ। ਹੁਣ ਭਾਜੀ ਤੁਹਾਨੂੰ ਮੇਰੀ ਗੱਲ ਕਹੀ ਉਹ ਸੁਣੀ ਤੁਸੀਂ? ਹਾਂਜੀ ਉਹ ਗੱਡੀ ਖਾਲੀ, ਸਾਰੀ ਖਾਲੀ ਹੋਣੀ ਹੈ ਭਾਈ। ਨਹੀਂ ਅੱਧੀ ਗੱਡੀ ਤੁਹਾਡੀ ਰਵੇ। ਅੱਛਾ ਅੱਧੀ ਗੱਡੀ ਖਾਲੀ ਹੋ ਜਾਏ। ਪਿੱਛੇ ਸੀਟਾਂ ਨਾ ਹੋਣ। ਆਹ ਇਹ ਸੀਟਾਂ ਕਹਿਣ ਲਈ ਨਹੀਂ ਮਤਲਬ ਕਿ ਮੰਜੇ ਡਾਉਣੀ ਹੈ ਕਿ ਚਲੋ ਮੀਆਂ ਮੰਨ ਦੇ ਵਿੱਚ ਨਿਆਣੇ ਵਾਲੇ ਝੂਟੇ ਮੰਨੇ। ਨਹੀਂ ਭਾਜੀ ਤੁਸੀਂ ਇਦਾਂ ਕਰਨਾ ਕਿ ਪਿਛਲੀਆਂ ਸੀਟਾਂ ਸਾਰੀਆਂ ਲਾ ਲੈਣੀਆਂ ਵਾ, ਅੱਧੀਆਂ ਰਹਿਣ ਦੇਣੀਆਂ ਵਾ। ਕਿ ਵਾਂਝੂ ਖੇਡਣਾ ਉਹਦੇ ਤੇ ਸਵਾਰੀਆਂ ਨੂੰ ਕੀ ਕਰਨਾ? ਭਾਜੀ ਵਾਂਝੂ ਕਾ ਤੋਂ ਖੇਡਣਾ, ਸਾਡੇ ਆਪਣੀਆਂ ਕੋਈ ਸ਼ਗਨ ਹੁੰਦੇ, ਸਾਡੇ ਨਾਲ ਸਿਆਣੇ ਹੁੰਦੇ, ਗਿੱਧਾ ਪਾਉਂਦੇ ਜਾਣਾ, ਡਾਂਸ ਕਰਦਿਆਂ ਜਾਣਾ, ਅਸੀਂ ਸਾਰਾ ਕੁਝ ਕਰਦੇ ਜਾਣਾ। ਜਿਹੜਾ ਰਿਸ਼ਤੇਦਾਰ ਤੁਹਾਡਾ ਨਹੀਂ ਮੰਨਦਾ ਉਹ ਖਾਲੀ ਜਗ੍ਹਾ ਤੇ ਪਾ ਕੇ ਉਹਨੂੰ ਕੁੱਟਣਾ ਤੁਸੀਂ। ਤੇ ਭਾਜੀ ਸਾਡੇ ਇੱਕ ਹੋਰ ਬੜਾ ਵੱਡਾ ਰਿਵਾਜ ਵਾ, ਜਿਹੜਾ ਅਸੀਂ ਭਾਵੇਂ ਜਿੰਨਾ ਮਰਜ਼ੀ ਅਗਲੇ ਨੂੰ ਕਹੀਏ ਨਹੀਂ ਵੀ ਉਹ ਫੜਦੇ। ਹਾਂਜੀ ਇਹ ਤੇ ਰਸਮ ਹੁੰਦੀ ਹੈ ਨਾ ਘਰ ਦੇ ਵਿੱਚ, ਵੱਡਿਆਂ ਨੇ ਉਹ ਤੈਅ ਕੀਤੀ ਹੁੰਦੀ, ਖਾਨਦਾਨੀ ਰਸਮ ਔਰ ਰੀਤ ਹੁੰਦੀ ਭਾਈ। ਅੱਲਾ ਤੁਹਾਡੀ ਖੈਰ ਕਰੇ। ਉਹ ਸਾਰਾ ਕੁਝ ਜਿੱਥੋਂ ਅਸੀਂ ਇਸ ਲਈ ਲਵਾਉਣਾ ਹੈ ਕਿ ਜਦੋਂ ਉੱਥੋਂ ਵਾਪਸ ਆਉਣਾ ਨਾ, ਹਾਂਜੀ ਤੇ ਵਾਪਸੀ ਸਾਨੂੰ ਉਹਨਾਂ ਨੇ ਇੱਕ ਮੱਝ ਤੇ ਇੱਕ ਕੱਟੀ ਦੇਣੀ ਆ ਮੇਰੇ ਬੇਟੇ ਦੇ ਸਹੁਰੇ। ਹਾਂ ਸਾਡੇ ਜਿਹੜੇ ਸੰਬੰਧ ਨਾ, ਸਾਡੇ ਜਿਹੜੇ ਜੀ ਕੁੜਮ ਜਿਹੜੇ ਸਾਡੇ ਆ, ਹਾਂਜੀ ਉਹਨਾਂ ਨੇ ਆਪਣੀ ਧੀ ਨੂੰ ਨਾ ਮੱਝ ਦੇ ਨਾਲ ਕੱਟੀ ਦੇਣੀ। ਉਹ ਬਰਕਤਾਂ ਵਾਲੇ ਲੋਕ, ਇਹ ਬੜਾ ਰਿਵਾਜ ਹੁੰਦਾ ਸੀ ਬੀਬੀ ਭੈਣਾ ਪਹਿਲੋਂ, ਇਹ ਤਾਂ ਦੇਣਾ ਧੀ ਨੂੰ। ਹਾਂ ਮਤਲਬ ਦੁੱਧ ਵਾਲਾ ਜਾਨਵਰ ਕੋਈ ਦੇਣਾ ਹੈ, ਬਰਕਤ ਹੁੰਦੀ ਆ। ਵਾਹ ਜੀ ਵਾਹ, ਕੀ ਬਾਤ। ਅਸੀਂ ਬੱਸ ਦਾ ਖਰਚਾ ਤੇ ਕਰਨਾ ਹੀ ਆਣ ਜਾਣ ਦਾ। ਅੱਛਾ। ਤੇ ਚਲੋ ਇੱਕੋ ਖਰਚੇ ਵਿੱਚ ਅਸੀਂ ਬੱਸ ਤੇ ਕੱਟੀ ਹੀ ਲੈ ਆਵਾਂਗੇ। ਵਿੱਚੇ ਕੱਟੀ ਵਿੱਚੇ ਹੀ, ਯਾਨੀ ਕਿ ਕੱਟੀ ਮੱਝ ਵੀ ਵਿੱਚੇ ਹੋਣੀ, ਬੋਟੀ ਵੀ ਵਿੱਚੇ, ਲਾੜਾ ਵੀ ਵਿੱਚੇ, ਸਾਰੇ ਸ਼ਬਦ ਵੀ ਵਿੱਚੇ ਹੀ ਹੋਣੇ। ਸਾਰਾ ਬਸ ਕੁਛ ਵਿੱਚ ਰਹਿਣਾ। ਵਾਪਸੀ ਫੇਰ ਆਪਾਂ ਆ ਜਾਣਾ ਵਾ, ਅੱਲਾ ਖੈਰ ਕੀਤਾ। ਭਾਈ ਸਿਰ ਦਰਦ ਹੋਣ ਦੇ ਤੁਹਾਡੇ? ਭਾਜੀ ਨਾਸਾ ਨਹੀਂ ਪੜਨ ਲੱਗੀ? ਉਹ ਭਾਈ ਕੀ ਹੋ ਗਿਆ? ਤੂੰ ਕਰੋੜ ਪ੍ਰਿੰਸ ਗੱਡੀ ਆ, 2 ਕਰੋੜ ਦੀ ਗੱਡੀ ਆ ਭਾਈ, ਤੁਸੀਂ ਵਿੱਚ ਮੱਝ। ਮੈਂ ਤਾਂ ਕਿਹਾ ਵੀ ਚਲੋ 1-2 ਸੀਟਾਂ ਬੰਦਾ ਕਹਿ ਦਿੰਦਾ ਕਿ ਜ਼ਰਾ ਖੁੱਲੀ ਹੋ ਜਾਂਦੀ ਗੱਡੀ। ਨਾ ਮੱਝ ਦੇ ਨਾਲ ਕੱਟੀ। ਇਹ ਖਾਨਦਾਨ ਚ ਸਾਡੇ ਸ਼ੁਰੂ ਤੋਂ ਰਸਮ ਚੱਲੀ ਆ। ਭਾਈ ਤੁਹਾਡੇ ਖਾਨਦਾਨ, ਲੇਕਿਨ ਸਾਡੇ ਲਾਰੀ ਅੱਡੇ ਰਸਮ ਨਹੀਂ ਚਾਹੀਦੀ ਭਾਜੀ ਕੁੜੀ ਵਾਲੇ ਨੇ ਮੱਝ ਵੀ ਦੇਣੀ, ਕੱਟੀ ਵੀ ਦੇਣੀ ਆ, ਵੋਟੀ ਵੀ ਵਿੱਚੇ ਹੋਣੀ, ਲਾੜਾ ਵੀ ਵਿੱਚੇ ਹੀ ਹੋਣਾ। ਹਾਂ ਬਸ ਤੇ ਖਾਨਦਾਨ ਵੀ ਨਾਲ। ਖਾਨਦਾਨ ਵੀ ਵਿੱਚੇ ਹੋਣਾ ਸਾਰਾ। ਤੁਸੀਂ ਲੁੱਟ ਕੇ ਲਿਆਉਂਦਾ ਸਾਰਾ ਕੁਝ ਕਿ ਇੱਕੋ ਗੱਡੀ 'ਚ ਪਾ ਕੇ ਦੌੜਾਉਣਾ? ਉਹ ਯਾਰ 1,70,000 ਤੈਨੂੰ ਦੇਣ ਕਾ ਤੁਹਾਡੇ? 1,70,000 ਦੇਣੇ ਆ ਤੇ ਹੁਣ ਮੈਂ ਗੱਡੀ ਨੂੰ ਚੇਪੂ ਪਵਾ ਲਵਾਂ, ਮੱਝ ਟੱਕਰ ਮਾਰ ਦੇਵੇ, ਉੱਤਰ ਚੜ੍ਹਨ ਖੁਰ ਵੱਜੇ, ਉਹਦਾ ਕਾਰਪੇਟ ਪਾੜ ਜਾਵੇ, ਕੌਣ ਜ਼ਿੰਮੇਦਾਰ? ਨਾ ਮੱਝ ਦੇ ਨਾਲ ਵੀ ਸਟੈਂਡ ਦੇਣਾ ਉਹਨਾਂ ਨੇ, ਸਟੈਂਡ 'ਚ ਵੱਜੀ ਹੋਣੀ ਆ ਮੱਝ, ਕਿਸੇ ਕਿਸਮ ਦਾ ਕੋਈ ਰੌਲਾ ਹੀ ਨਹੀਂ ਹੈਗਾ। ਉਹ ਲੇਕਿਨ ਭਾਈ ਸਵਾਰੀਆਂ ਵਾਲੀ ਆ, ਜਾਨਵਰ ਅਸੀਂ ਕਿੱਦਾਂ ਲੱਦ ਸਕਦੇ? ਤੇਰੀ ਮੱਤ ਵੱਜੀ। ਉਹ ਜਾਨਵਰ ਨਹੀਂ ਲੱਦਣਾ, ਮੇਰੇ ਸਹੁਰਿਆਂ ਨੇ ਦਿੱਤੀ ਸੀ ਮੈਨੂੰ, ਅੱਗੇ ਮੇਰੇ ਪੁੱਤ ਨੂੰ ਦੇਣੀ ਉਹਦੇ ਸਹੁਰਿਆਂ ਨੇ। ਤੇ ਜਿਹੜੀ ਤੇਰੇ ਸਹੁਰਿਆਂ ਨੇ ਦਿੱਤੀ ਉਹ ਮਰ ਗਈ ਤੇਰੀ ਗੋ ਨਾਲ, ਉਹੀ ਤੁਸੀਂ ਆਪਣੇ ਮੁੰਡੇ ਨੂੰ ਦੇ ਦੇਵੋ। ਲਾਜ਼ਮੀ ਐਡੀ ਦੂਰੋਂ ਫੇਰ ਲੈ ਕੇ ਆਉਣੀ? ਨਹੀਂ ਦੇਖੋ ਨਾ 1,70,000 ਦੇ ਰਹੇ ਅਸੀਂ, ਸਾਡੇ ਨਾਲ ਹੁਣ ਉਹ 1,70,000 ਮੈਨੂੰ ਜਿਹੜਾ ਦੇ ਰਹੇ ਆ, ਤੁਸੀਂ ਕੋਈ 4-4.5 ਲੱਖ ਦੀ ਮੱਝ ਇੱਥੋਂ ਲੈ ਦੇਵੋ ਕਿ ਲਾਜ਼ਮੀ ਉੱਥੋਂ ਨੂੰ ਤੁਸੀਂ ਵਕਤ ਪਾਣਾ ਕਿ ਤੂੰ ਹੀ ਲੈ ਤੇ ਗਿਆ? ਵਾਪਸ ਅਸੀਂ ਗਿੱਧਾ ਪਾਉਂਦੇ ਹੋਣਾ ਬੱਸ ਦੇ ਨਾਲ, ਉਹ ਕਿੱਥੇ ਜਾਣਾ ਵਾ? ਉਹ ਗਿੱਧਾ ਤੇ ਪੈਣਾ ਹੀ ਨਹੀਂ, ਸੋਹਣੀਆਂ ਜਿੰਨੀਆਂ ਟੁੱਡਾ ਮਾਰਗੋਂ ਤੇ ਸਵਾਰੀਆਂ ਤੁਹਾਡੀਆਂ ਹਰਾਮ ਦੇ ਨਿਆਣਿਆਂ ਦਾ ਬਾਹਰ ਸੁਣੀਆਂ। ਨਹੀਂ ਅਸੀਂ ਗਿੱਧਾ ਪਾਵਾਂਗੇ, ਬੱਸ ਸਾਡੀ ਦੇਖੋ ਮੱਝ ਤੇ ਕੱਟੀ ਸਕੂਨ ਇੰਜ ਕਰਕੇ ਹੋਣਗੇ। ਮੈਂ ਦੇਖਣ ਡਏ ਹੋਣ। ਅੱਛਾ। ਤੇ ਉਧਰੋਂ ਅਸੀਂ ਗਿੱਧੇ ਪਾਉਣ ਡਾਵਾਂਗੇ, ਸਾਡੇ ਗਿੱਧੇ ਉਹ ਵੀ ਸੁਣਦੀਆਂ ਨਾਲ ਆਉਣਗੀਆਂ, ਇੰਨੇ ਚ ਜਾਨਵਰ ਵੀ ਗਿੱਝ ਜਾਂਦਾ ਵਾ। ਉਹ ਭਾਈ ਕਿਤੇ ਤੇ ਤਾਂ ਪੈਣਗੇ ਜੇ ਮੈਂ ਗੱਡੀ ਦਊਂਗਾ। ਇਹ ਗੱਡੀ ਤੁਹਾਡਾ ਕੈਨਸਲ ਪ੍ਰੋਗਰਾਮ ਨਾ ਭਾਜੀ। ਭਾਈ ਤੂੰ ਸਾਡੇ ਨਾਲ ਐਗਰੀਮੈਂਟ ਕੀਤਾ, ਤੂੰ ਦੇ ਸਾਨੂੰ ਗੱਡੀ। ਓਏ ਐਗਰੀਮੈਂਟ ਮੈਂ ਇੱਥੇ ਮੁੰਡਾ ਕੰਮ ਤੇ ਲਵਾਤਾ ਤੁਹਾਡੇ ਕੋਲ, ਕਿਹੜਾ ਐਗਰੀਮੈਂਟ ਹੈ? ਖਾਨਦਾਨ ਚ ਅੱਧੇ ਸਾਡੇ ਜੇਲ੍ਹ ਚ ਵੀ ਆਏ, ਵੀ ਗੱਲ ਜੇਲ੍ਹ ਚ ਰੱਖੀ। ਉਹ ਉੱਥੇ ਹੀ ਫੱਬਦੇ ਆ ਤੇ ਤੂੰ ਵੀ ਜਾਣ ਵਾਲੀਆਂ ਜਦਾਂ ਦੀਆਂ ਤੂੰ ਸਕੀਮਾਂ ਲੜਾਉਂਦੇ ਆ ਇੱਥੇ। ਯਾਰ ਤੂੰ ਗੱਲ ਕੀਤੀ ਬੰਦਾ ਵਾ ਕਿ ਕੀ ਆ ਤੂੰ? ਉਹ ਤੂੰ 1,70,000 ਗੱਡੀ ਦਾ ਦਿੱਤਾ, ਵਿੱਚ ਬੰਦਿਆਂ ਦੀ ਗੱਲ ਕੀਤੀ ਆ, ਤੂੰ ਮੱਝ ਦੀ ਤੇ ਗੱਲ ਹੁਣ ਦੱਸਣ ਆ ਤੈਨੂੰ ਮੈਂ ਸਟਾਰਟ ਕਹਿਣਾ, ਸੀਟਾਂ ਲਾ ਲਾ ਤੂੰ। ਇਹ ਜਿਹੜਾ ਪੈਸੇ ਇੱਥੇ ਦੇਣੇ ਨਹੀਂ, ਗੱਡੀ ਖੜਨੀ 35,000 ਰੁਪਇਆ ਸਰਵਿਸ ਦਾ ਇੱਥੇ ਦੇ ਕੇ ਜਾਣਾ, ਤੁਸੀਂ ਮੈਨੂੰ ਸਮਝ ਆਈ ਨਾ? ਅਸੀਂ ਗਾਂਜ ਲੈ ਜਾਈਏ ਨਾ 35 ਦੇ ਦੇਈਏ ਤੈਨੂੰ, ਵਾਹ ਉਹ ਤੇ ਬਾਅਦ ਚ ਜਦੋਂ ਖੜਨੀ ਹੈ ਤੈਨੂੰ ਪਹਿਲਾਂ ਨਹੀਂ ਪਤਾ ਇੱਥੋਂ ਤੋਂ ਮੰਡੀੋਂ ਡਾਲਾ ਕਰਾਉਣਾ ਆ ਹੈ? ਸਵਾਰੀਆਂ ਵਾਲੀ ਗੱਡੀ ਹੈ, ਕਿੱਦਾਂ ਦੇ ਏਰੀਏ ਜਾਨਵਰ ਵਾਸਤੇ ਤੈਨੂੰ? ਤੂੰ ਅੱਛੇ ਖਾਨਦਾਨ ਨਾਲ ਔਖਾ ਹੋ ਰਿਹਾ। ਓਏ ਅੱਛੇ ਖਾਨਦਾਨ ਨੂੰ ਤੇ ਮੈਂ ਬਾਅਦ ਚ ਪੁੱਛੂੰਗਾ ਨਾ ਵੀ ਕਿਹੜਾ ਜਿਹੜਾ ਬੰਦਿਆਂ ਦੇ ਨਾਲ ਜਾਨਵਰ ਬੰਨੀ ਫਿਰਦਾ ਹੈ। ਤੇਰੀ ਮੇਰੀ ਗੱਲ ਤੈਅ ਹੋ ਗਈ, ਤੂੰ ਕੌਣ ਨਾ ਰੋਕਣ ਵਾਲਾ ਮੈਨੂੰ? ਬਾਹਰ ਹੋ ਤੂੰ, ਚੱਲ ਇੱਥੋਂ ਨਿਕਲ ਇੱਥੋਂ ਚੱਲ। ਉਹ ਚਲੋ ਬੀਬੀ ਇਹ ਚੁੱਕੋ ਬੈਗ। ਭਰਾ ਗੱਲ ਤੇ ਸੁਣ ਉਹ ਭੈਣ ਮੇਰੀ ਆ ਪਰਲੇ ਹੱਥ ਬੈਗ ਫੜੀ ਨਾ, ਹਾਂ ਇਹ ਮੋਢੇ ਤੇ ਹੱਥ ਰੱਖ। ਚਲੋ ਲਾਰੀ ਅੱਡੇ ਮੰਗਦੇ ਜਾਓ, ਚਲੋ ਹਾਂ। ਚਲੋ ਇੱਥੋਂ ਚੱਲ।